ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਭਾਜਪਾ ਦਾ ਪੰਜਾਬ ਵਿੱਚ ਤੈਅ ਨਿਸ਼ਾਨਾ ਬੰਦੇ ਖਰੀਦ ਕੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣੋ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਜਿਸ ਤਰ੍ਹਾਂ ਕਿ ਤੁਸੀਂ ਸਾਨੂੰ ਆਪਣੇ ਮੈਸੇਜ ਵੀ ਭੇਜੇ ਨੇ ਔਰ ਕਈਆਂ ਨੇ ਇਹ ਵੀ ਕਿਹਾ ਕਿ YouTube ਨਹੀਂ ਚੱਲ ਰਿਹਾ। ਯੈਸ, YouTube ਨਹੀਂ ਚੱਲ ਰਿਹਾ, ਪਰ ਤੁਸੀਂ ਸਾਨੂੰ ਜੋ ਮੈਸੇਜ ਭੇਜ ਸਕਦੇ ਹੋ ਸਾਡੀ ਜੋ Facebook ਹੈ ਉਸ 'ਤੇ ਵੀ ਭੇਜ ਸਕਦੇ ਹੋ, ਜਾਂ ਤੁਸੀਂ ਸਾਡੀ ਜੋ ਈਮੇਲ ਆਈਡੀ ਹੈ ਉਸ 'ਤੇ ਵੀ ਤੁਸੀਂ ਆਪਣੇ ਮੈਸੇਜ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ sos@tv84.tv ਤੇ। ਔਰ ਜਿਨ੍ਹਾਂ ਨੇ ਵੀ ਸਾਨੂੰ ਮੈਸੇਜ ਭੇਜੇ ਨੇ ਉਹਨਾਂ ਦਾ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦਾ ਜੋ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਊ ਲੈਣੇ ਆ। ਔਰ ਉਹ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਥੋੜੇ ਹੀ ਪਲਾਂ ਵਿੱਚ ਅਸੀਂ ਤੁਹਾਡੇ ਮੈਸੇਜ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮਾਸਟਰ ਤਾਰਾ ਸਿੰਘ, ਜਿਸ ਨੂੰ ਅਕਸਰ 1947 ਦੇ ਵਿੱਚ ਜਿਹੜਾ ਇਤਿਹਾਸਕ ਬਲੰਡਰ, ਹਿਸਟੋਰੀਕਲ ਬਲੰਡਰ, ਇਤਿਹਾਸਕ ਬੱਜਰ ਗਲਤੀ ਜੀ ਦੇ ਲਈ ਦੋਸ਼ੀ ਮੰਨਿਆ ਜਾਂਦਾ ਹੈ, ਉਹ ਵੀ ਇੱਕ ਸਟੇਜ ਤੇ ਆਪਣੀ ਜਦੋਂ ਉਹਨੇ ਇੱਕ ਆਤਮ ਕਥਾ ਵਰਗੀ ਕਹਾਣੀ ਲਿਖੀ ਕਿਤਾਬ 'ਚ, ਤੇ ਉਹਦੇ 'ਚ ਉਹਨੇ ਕਿਹਾ ਕਿ ਮੈਜੋਰਿਟੀ ਰੂਲ ਜੀ ਅਕਸਰੀਅਤ ਦਾ ਰਾਜ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ। ਬਿਲਕੁਲ, ਕਿਉਂਕਿ ਡਿਕਟੇਟਰਸ਼ਿਪ ਦੇ ਵਿੱਚ ਤੁਹਾਡੇ ਕੋਲ ਆਸ ਹੁੰਦੀ ਹੈ ਕਿ ਜੇ ਡਿਕਟੇਟਰ ਮਰ ਜਾਏ ਤੇ ਤੁਹਾਡਾ ਛੁਟਕਾਰਾ ਹੋ ਜਾਏ, ਪਰ ਜਦੋਂ ਤੁਸੀਂ ਅਕਸਰੀਅਤ ਦੇ ਥੱਲੇ ਰਹਿੰਦੇ ਹੋ, ਕੋਈ ਪਾਰਟੀ ਆ ਜਾਏ, ਉਹ ਤੁਹਾਡੀ ਸ਼ਾਮਤ ਆਣੀ ਹੁੰਦੀ ਹੈ। ਇਹ ਡਿਕਟੇਟਰਸ਼ਿਪ ਤੋਂ ਵੀ ਬਦਤਰ ਹੈ। ਬਿਲਕੁਲ। ਔਰ 72 ਸਾਲ 'ਚ ਅਸੀਂ ਇਸ ਤਜਰਬੇ ਨੂੰ ਦੇਖਿਆ ਜੀ। ਔਰ ਜਿਵੇਂ ਇੰਦਰਾ ਗਾਂਧੀ ਨੇ ਜੂਨ 84 'ਚ ਸਿੱਖਾਂ ਨੂੰ ਟਾਰਗੇਟ ਕਰਕੇ ਤੇ ਫਿਰ ਉਹਦੇ ਮੁੰਡੇ ਨੇ 3/4 ਮੈਜੋਰਿਟੀ ਪਾਰਲੀਮੈਂਟ 'ਚ ਕੱਢੀ, ਔਰ ਮੋਦੀ ਜਾਂ BJP ਨੇ ਉਹੀ ਮਾਡਲ ਅਡਾਪਟ ਕੀਤਾ। 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ, ਉਸ 'ਚੋਂ ਚੀਫ ਮਿਨਿਸਟਰ ਵੀ ਬਣਿਆ, ਔਰ ਉਹੀ ਉਹਨੂੰ ਲੋਹ ਪੁਰਸ਼ ਬਣਾ ਕੇ ਮੋਦੀ ਦਾ ਪ੍ਰਾਈਮ ਮਿਨਿਸਟਰ ਤੱਕ ਦਾ ਦੂਸਰੀ ਵਾਰ ਦਾ ਸਫ਼ਰ ਜਿਹੜਾ ਹੈ ਉਹ ਇਹ ਸਾਬਤ ਕਰਦਾ ਹੈ ਕਿ ਇਹ ਸਟੇਟਮੈਂਟ ਜਿਹੜੀ ਮਾਸਟਰ ਤਾਰਾ ਸਿੰਘ ਨੇ ਦਿੱਤੀ ਇਹ ਕਿੰਨੀ ਸੱਚ ਹੈ ਕਿ ਅਲਟੀਮੇਟਲੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਤਾਂ ਇੱਕ ਤੈਨੂੰ ਖਾਵਾਂ ਵਾਂਗ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹ ਮਾਈਨੋਰਿਟੀਜ਼ ਦੇ ਨਾਲ ਇੱਕ ਮੈਚ ਖੇਡ ਰਹੀਆਂ ਹੁੰਦੀਆਂ ਨੇ। ਜੇ ਕਾਂਗਰਸ ਨੇ ਸਿੱਖਾਂ ਨੂੰ ਟਾਰਗੇਟ ਕਰਕੇ ਮੈਜੋਰਿਟੀ ਹਿੰਦੂਆਂ ਨੂੰ ਖੁਸ਼ ਕੀਤਾ ਤੇ BJP ਨੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਮੈਜੋਰਿਟੀ ਹਿੰਦੂਆਂ ਨੂੰ ਖੁਸ਼ ਕੀਤਾ। ਫਿਰ ਗੱਲ ਸਿਰਫ ਪਾਵਰ ਜਿਹੜੀ ਆ ਹਥਿਆਣ ਤੱਕ ਨਹੀਂ ਹੁੰਦੀ, ਫਿਰ ਕਾਨੂੰਨੀ ਸ਼ਿਕੰਜਾ। ਬਿਲਕੁਲ, ਕਿ ਤੁਸੀਂ ਕਾਨੂੰਨੀ ਸ਼ਿਕੰਜਾ ਕੱਸਦੇ ਹੋ, ਉਸ ਕਿਸਮ ਦੇ ਕਾਨੂੰਨ ਬਣਾਉਂਦੇ ਹੋ, ਕਿਉਂਕਿ ਤੁਹਾਡੇ ਕੋਲ ਅਕਸਰੀਅਤ ਹੁੰਦੀ ਹੈ, ਮੈਜੋਰਿਟੀ ਹੁੰਦੀ ਹੈ, ਤੇ ਤੁਸੀਂ ਉਸ ਕਾਨੂੰਨ ਦਾ ਸਹਾਰਾ ਲੈ ਕੇ ਫਿਰ ਤੁਹਾਡੀ ਜਿਹੜੀ ਸਟੇਟ ਮਸ਼ੀਨਰੀ ਹੈ, ਪੁਲਿਸ, ਫੌਜ, ਦੂਜੇ ਤੀਜੇ, ਉਹ ਘੱਟ ਗਿਣਤੀਆਂ ਨੂੰ, ਮਾਈਨੋਰਿਟੀਜ਼ ਨੂੰ ਹਰਾਸ ਕਰਦੀ ਹੈ, ਟਾਰਚਰ ਕਰਦੀ ਹੈ, ਪ੍ਰੋਸੀਕਿਊਟ ਕਰਦੀ ਹੈ। ਔਰ ਜਿਵੇਂ ਜੂਨ 84 ਦੇ ਹਮਲੇ ਤੋਂ ਬਾਅਦ 1985 ਦੇ ਵਿੱਚ ਕਾਨੂੰਨ ਟਾਡਾ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ, ਜਿਹੜਾ ਬਹੁਤ ਬਲੈਕ ਐਕਟ ਸੀ। ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਇੱਦਾਂ ਦਾ ਕੋਈ ਐਕਟ ਨਹੀਂ ਕਿ ਜਿਹਨੂੰ ਮਰਜ਼ੀ ਸਿਪਾਹੀ ਜਿਹਨੂੰ ਮਰਜ਼ੀ ਗੋਲੀ ਮਾਰ ਦੇ ਕਿ ਜੀ ਇਹ ਅੱਤਵਾਦੀ ਹੈ, ਜਿਹਦੇ ਮਰਜ਼ੀ ਘਰ 'ਚ ਵੜ ਜਾਏ ਕਿ ਇੱਥੇ ਅਸਲਾ ਰੱਖਿਆ ਹੋਇਆ। ਔਰ ਜਦੋਂ ਇਹ ਟਾਡਾ ਦਾ ਬਿੱਲ ਪੇਸ਼ ਹੋਇਆ ਪਾਰਲੀਮੈਂਟ 'ਚ 1985 ਦੇ ਵਿੱਚ, ਆਪੋਜੀਸ਼ਨ ਨੇ ਬੜੇ ਖਲੋ ਕੇ ਉਹਨਾਂ ਦੇ ਲੀਡਰਾਂ ਨੇ ਬਿਆਨ ਦਿੱਤਾ ਕਿ ਇਹ ਤਾਂ ਉਲੰਘਣਾ ਹੈ, ਸਿਵਲ ਲਿਬਰਟੀਜ਼ ਦੀ ਉਲੰਘਣਾ ਹੈ। ਇੱਕ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਵੇਂ ਦਾ ਕਾਨੂੰਨ ਕਿਵੇਂ ਹੋ ਸਕਦਾ ਹੈ, ਇਹ ਤਾਂ ਸੰਵਿਧਾਨ ਦੇ ਖਿਲਾਫ ਹੈ। ਤੇ ਸਰਕਾਰੀ ਸਾਈਡ ਨੇ ਕਿਹਾ ਕਿ ਟਾਡਾ ਸਿਰਫ ਪੰਜਾਬ ਦੇ ਵਿੱਚ ਇਸਤੇਮਾਲ ਹੋਏਗਾ। ਬਿਲਕੁਲ, ਔਰ ਸਾਰੇ ਚੁੱਪ ਕਰਕੇ ਬੈਠ ਗਏ ਔਰ ਉਹ ਆਲਮੋਸਟ ਮੈਜੋਰਿਟੀ ਦੇ ਨਾਲ ਉਹ ਕਾਨੂੰਨ ਪਾਸ ਹੋਇਆ। ਕਿਉਂਕਿ ਸਿੱਖਾਂ ਨੂੰ ਮਾਰਨ ਦੇ ਲਈ ਸਾਰੀਆਂ ਹੀ ਧਿਰਾਂ ਇਕੱਠੀਆਂ ਸੀ, ਭਾਵੇਂ ਉਦੋਂ ਕਾਂਗਰਸ ਮਾਰ ਰਹੀ ਸੀ, ਪਰ BJP ਵੀ, ਕਮਿਊਨਿਸਟ ਵੀ, ਸੋਸ਼ਲਿਸਟ ਵੀ, ਸਾਰਿਆਂ ਨੇ ਇਸ ਨੂੰ ਐਂਡੋਰਸ ਕੀਤਾ ਜੀ ਕੋਈ ਗੱਲ ਨਹੀਂ, ਜੇ ਪੰਜਾਬ ਦੇ ਉੱਤੇ ਹੈ ਫਿਰ ਤੁਸੀਂ ਕਰ ਦਿਓ ਸਫਾਇਆ। ਇਹੀ ਗੱਲ ਜਦੋਂ ਪੋਟਾ ਕਾਨੂੰਨ ਬਣਾਇਆ ਗਿਆ, ਪ੍ਰੀਵੈਂਸ਼ਨ ਆਫ ਟੈਰਰਿਸਟ ਐਕਟੀਵਿਟੀਜ਼ ਐਕਟ, ਅੱਜ ਜਿਸ ਕਰਕੇ ਮੈਂ ਇਸ ਸੈਗਮੈਂਟ ਨੂੰ ਡਿਸਕਸ ਕਰ ਰਿਹਾ, ਜਿਹੜਾ ਇਹਨਾਂ ਨੇ ਬੰਬਈ ਹਮਲੇ ਤੋਂ ਬਾਅਦ 2009 ਦੇ ਵਿੱਚ
ਇੱਕ ਏਜੰਸੀ ਬਣਾਈ NSA, ਨੈਸ਼ਨਲ ਸਿਕਿਉਰਿਟੀ ਏਜੰਸੀ। ਜੀ ਹੁਣ ਨੈਸ਼ਨਲ ਸਿਕਿਉਰਿਟੀ ਵੈਸੇ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਹੈ ਇਸ ਸਟੇਟ ਦਾ ਸਬਜੈਕਟ ਹੈ, ਸੈਂਟਰ ਇੰਟਰਫੀਅਰ ਨਹੀਂ ਕਰ ਸਕਦਾ। ਪਰ ਇਹਨਾਂ ਨੇ ਜਿਵੇਂ CBI ਹੈ, ਕ੍ਰਿਮੀਨਲ ਬਿਊਰੋ ਆਫ ਇਨਵੈਸਟੀਗੇਸ਼ਨ, ਉਹ ਪਹਿਲਾਂ ਹੀ ਬਣੀ ਹੋਈ ਹੈ ਕਿ ਜਿਹਦੇ ਥੱਲੇ ਜਿਹੜਾ ਕੇਸ ਕੋਈ ਸਟੇਟ ਤੋਂ ਨਹੀਂ ਹੁੰਦਾ, ਸਟੇਟ ਰਿਕੁਐਸਟ ਕਰਦੀ ਹੈ ਕਿ ਜੀ ਤੁਸੀਂ ਸਾਡੀ ਮਦਦ ਕਰੋ। ਇਹ ਵੱਖਰੀ ਗੱਲ ਹੈ ਵੀ CBI ਕੀ ਮਦਦ ਕਰਦੀ ਹੈ ਕਿ ਜੇ ਬਰਗਾੜੀ ਬੇਅਦਬੀ ਨੂੰ ਲੈ ਕੇ ਬਾਦਲ ਕਿਆਂ ਨੇ 3 ਕੇਸ ਜਿਹੜੇ ਨੇ ਉਹ CBI ਨੂੰ ਦਿੱਤੇ ਲੋਕਾਂ ਦੀ ਨੂੰ ਸ਼ਾਂਤ ਕਰਨ ਲਈ, ਤੇ ਪਿਛਲੇ ਹਫਤੇ CBI ਨੇ ਉਹਨਾਂ 3 ਕੇਸਾਂ ਦੀ ਜਿਹੜੀ ਆ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਹੈ ਕਹਿ ਕੇ ਕਿ ਜੀ ਇਹਦੇ ਤੇ ਹੋਰ ਸਾਨੂੰ ਕੋਈ ਨਹੀਂ, ਅਸੀਂ ਬੰਦ ਕਰ ਰਹੇ। ਸੋ CBI ਆਲਰੇਡੀ ਸੈਂਟਰ ਦੀਆਂ ਏਜੰਸੀਆਂ ਵਾਂਗ ਸੈਂਟਰ ਗਵਰਨਮੈਂਟ ਦੀ ਮਰਜ਼ੀ ਦੇ ਉੱਤੇ ਚੱਲਦੀ ਹੈ, ਕਿਉਂਕਿ ਜਦੋਂ ਬਿੱਟੂ ਸੋਧਿਆ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਕਿ ਜੀ ਇਹ ਹੁਣ ਹਰਿਆਣੇ 'ਚ ਇਲੈਕਸ਼ਨਾਂ ਨੇ ਔਰ ਸੌਦਾ ਸਾਹਿਬ ਦੇ ਦੀਆਂ ਵੋਟਾਂ ਚਾਹੀਦੀਆਂ, ਉਹਨਾਂ ਨੂੰ ਪ੍ਰਮੋਟ ਹੀ ਉਹ ਕਰਦੇ, ਉਹਨਾਂ ਨੇ 3 ਹੀ ਕੇਸ ਜਿਹੜੇ ਨੇ ਉਹ ਕਲੋਜ਼ ਕਰਤੇ। ਹੁਣ ਜਿਹੜੀ ਇਹ NSA ਨੈਸ਼ਨਲ ਸਿਕਿਉਰਿਟੀ ਏਜੰਸੀ ਬਣਾਈ, ਇਹਨਾਂ ਨੂੰ ਕਿਵੇਂ ਜਿਹੜੇ ਹਿੰਦੂਤਵੀ ਜਾਂ ਪ੍ਰੋ ਹਿੰਦੂਤਵਾ ਨੇ, ਜਿਵੇਂ ਅਮਰਿੰਦਰ ਨੇ 6 ਦੇ 6 ਕੇਸ ਜਿਹੜੇ ਨੇ ਜਿਹੜੇ RSS ਵਾਲਿਆਂ ਤੇ ਹਮਲਿਆਂ ਦੇ ਸੀ ਉਹ NSA ਦੇ ਹਵਾਲੇ ਕਰ ਦਿੱਤੇ। ਈਵਨ ਜਿਹੜਾ ਇੰਗਲੈਂਡ ਦਾ ਸਿਟੀਜ਼ਨ ਜੱਗੀ ਜੌਲ ਸਕਾਟਲੈਂਡ, ਬਿਲਕੁਲ, ਉਹਨੂੰ ਕਿੰਨੇ ਦੇਰ ਤੋਂ ਅੰਦਰ ਰੱਖਿਆ ਹੋਇਆ ਔਰ ਉਹਨੂੰ ਦਿੱਲੀ ਲੈ ਗਏ ਕਿਉਂਕਿ ਜੀ NSA ਨੇ ਲੈ ਲਿਆ ਕੇਸ। ਹੁਣ ਆਲਰੇਡੀ NSA ਜਿਹਨੇ ਹੁਣ ਤੱਕ ਆਲਮੋਸਟ ਮੈਜੋਰਿਟੀ ਕੇਸ ਜਿਹੜੇ ਮੁਸਲਮਾਨਾਂ ਜਾਂ ਸਿੱਖਾਂ ਨਾਲ ਸੰਬੰਧਿਤ ਨੇ 272 ਕੇਸ ਉਹਨੂੰ ਦਿੱਤੇ ਹੋਏ ਨੇ NSA ਨੂੰ। 199 ਦੇ ਵਿੱਚ ਉਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਹੈ ਔਰ 90% 46 ਕੇਸਾਂ ਦੇ ਵਿੱਚ ਸਜ਼ਾਵਾਂ ਹੋ ਚੁੱਕੀਆਂ ਨੇ, ਯਾਨੀ ਉਹਨਾਂ ਦਾ ਸਕਸੈਸ ਰੇਟ ਜਿਹੜਾ ਕਨਵਿਕਸ਼ਨ ਦਾ ਉਹ 90% ਦਾ। ਮਤਲਬ ਇਹ ਹੈ ਕਿ ਕੋਈ ਅਪੀਲ ਵਕੀਲ ਦਲੀਲ ਦਾ ਨਾ। ਲੇਕਿਨ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਅੱਜ ਭਾਰਤ ਦੀ ਲੋਕ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਜਿਹੜਾ ਮੈਜੋਰਿਟੀ ਦੇ ਨਾਲ 278 ਜਿਹੜੇ MP ਨੇ ਉਹਨਾਂ ਨੇ ਉਹਦੇ ਹੱਕ 'ਚ ਵੋਟ ਪਾਈ, ਸਿਰਫ 6 ਵੋਟਾਂ ਅਗੇਂਸਟ ਪਈਆਂ। ਇਹ ਵੀ ਕਿਉਂਕਿ ਓਵੈਸੀ ਨੇ ਕਿਹਾ ਜੀ ਵੋਟ ਪਾਓ, ਹਾਲਾਂ ਅਪੋਜ਼ ਕਰ ਰਹੇ ਸੀ ਜਿਹਦਾ ਮਿਸਯੂਜ਼ ਹੋ ਰਿਹਾ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ, ਕੱਲ੍ਹ ਨੂੰ ਮਿਸਯੂਜ਼ ਨਾ ਹੋਏ। ਉਹਨਾਂ ਨੇ ਕਿਹਾ ਬਿਲਕੁਲ ਨਹੀਂ, ਮੋਦੀ ਟੈਰਰਿਜ਼ਮ ਦੇ ਖਿਲਾਫ, ਟੈਰਰਿਜ਼ਮ ਦਾ ਮਤਲਬ ਮੁਸਲਮਾਨ ਹੈ, ਉਹ ਖਿਲਾਫ ਲੜ ਰਿਹਾ। ਔਰ ਇਹ ਜਿਹੜਾ ਨਵਾਂ ਇਹਨਾਂ ਨੇ ਐਕਟ ਬਣਾਇਆ ਉਹਦੇ ਥੱਲੇ ਜਿਹੜਾ ਇਹਨਾਂ ਨੂੰ ਇੰਨੇ ਕੁ ਹੱਕ ਹੋਰ ਦਿੱਤੇ ਗਏ ਨੇ ਕਿ ਵੀ ਉਹ ਟੈਰਰਿਸਟ ਐਕਟ ਅਗੇਂਸਟ ਇੰਡੀਅਨਸ ਐਂਡ ਇੰਡੀਅਨ ਇੰਟਰਸਟ ਅਬਰੋਡ, ਕਿ ਈਵਨ NSA ਦੀ ਜ਼ਦ ਦੇ ਵਿੱਚ ਜਿਹੜੇ ਬਾਹਰ ਨੇ, ਜੇ ਤੁਸੀਂ ਹੁਣ ਬੈਨ ਦੀ ਗੱਲ ਦੇਖੋ 6 ਫਾਰ ਜਸਟਿਸ ਤੇ ਜਾਂ ਦੂਜੇ ਉੱਥੇ ਕੇਸ ਪਾਉਣ ਤੇ ਜਾਂ ਐਕਸਟ੍ਰੈਡੀਸ਼ਨ, ਜਿਵੇਂ ਪਰਮਜੀਤ ਸਿੰਘ ਪੰਮੇ ਦੀ ਪੁਰਤਗਾਲ ਤੋਂ ਇਹ ਕਰਨਾ ਚਾਹੁੰਦੇ ਸੀ। ਸੋ ਇਹ NSA ਨੂੰ ਵੀ ਇਹਨਾਂ ਨੇ ਇੰਟਰਨੈਸ਼ਨਲੀ ਇੱਕ ਟੈਰਰ ਆਰਗੇਨਾਈਜੇਸ਼ਨ ਬਣਾ ਕੇ ਸਰਕਾਰੀ ਟੈਰਰ ਦੀ ਬਾਹਰਲੇ ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਲਈ ਰੱਖਿਆ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਉਹ ਇਹਨੂੰ ਵੌਇਸ ਵੋਟ ਨਾਲ ਪਾਸ ਕਰਨਾ ਚਾਹੁੰਦੇ ਸੀ, ਪਰ ਓਵੈਸੀ ਨੇ ਕਿਹਾ ਨਹੀਂ, ਇਹਦੇ ਤੇ ਵੋਟ ਪਾਓ, ਤੇ 272 ਜਿਹੜੇ ਨੇ 278 ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਹੱਕ 'ਚ ਵੋਟ ਪਾਈ, 6 ਨੇ ਅਗੇ। ਹੁਣ ਇਹ ਹੈ ਉਹ ਜੋ ਟਾਡਾ ਦੇ ਵੇੜੇ ਸੀ ਕਿ ਜੀ ਸਿਰਫ ਪੰਜਾਬ ਲਈ ਵਰਤਿਆ ਜਾਏਗਾ, ਸਭ ਚੁੱਪ। ਅੱਜ ਕਾਂਗਰਸ ਹੋਏ, ਤ੍ਰਿਣਮੂਲ ਕਾਂਗਰਸ ਹੋਏ, ਇਹਨਾਂ ਦੀ ਕਮਿਊਨਿਸਟ ਪਾਰਟੀਆਂ ਹੋਣ ਜਾਂ ਈਵਨ ਦੂਸਰੇ ਰੀਜਨਲ ਪਾਰਟੀਆਂ ਇਨਕਲੂਡਿੰਗ ਅਕਾਲੀ ਦਲ, ਕਿਸੇ ਨੇ ਵੋਟ ਨਹੀਂ ਪਾਈ ਕਿ ਕੱਲ੍ਹ ਨੂੰ ਇਹ ਜਿਹੜਾ NSA ਹੈ ਇਹ ਸਿੱਖਾਂ, ਮੁਸਲਮਾਨਾਂ, ਦਲਿਤਾਂ ਉਹਨਾਂ ਦੇ ਖਿਲਾਫ ਜਿਹੜਾ ਉਹ ਇਸਤੇਮਾਲ ਦੇ ਲਈ ਉਹ ਇੰਨੀਆਂ ਪਾਵਰਸ ਦੇ ਰਹੇ ਨੇ। ਔਰ ਡਾਇਸਪੋਰਾ ਨੂੰ ਵੀ ਘੜੀਸਣ ਦੇ ਲਈ ਉਹਨਾਂ ਨਾਲ ਸਾਈਬਰ ਸਪੇਸ ਵੀ ਕਿ ਜੀ ਸਾਈਬਰ ਕ੍ਰਾਈਮ ਜਿਹੜੇ ਨੇ ਉਹਨਾਂ ਨੂੰ ਵੀ ਇਨਵੈਸਟੀਗੇਟ ਕਰੇਗਾ। ਸੋ ਸਟੇਟਾਂ ਦੇ ਹੱਕ ਤਾਂ ਲੈ ਹੀ ਜਾ ਰਹੇ ਨੇ, ਲਾਅ ਐਂਡ ਆਰਡਰ ਵੀ ਉਹਨਾਂ ਨੇ ਆਪਣੇ ਥੱਲੇ ਲੈ ਰਿਹਾ। ਪਰ ਅੱਜ ਇਹ ਗੱਲ ਦੇਖਣ ਵਾਲੀ ਹੈ ਕਿ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੀ ਪਰਸੀਕਿਊਸ਼ਨ ਦੇ ਲਈ ਸਾਰੀਆਂ ਹੀ ਹਿੰਦੂਤਵੀ ਟੀਮਾਂ ਇਕੱਠੀਆਂ ਨੇ, ਪਾਰਟੀਆਂ। ਸੋ ਇਹਨਾਂ ਤੋਂ ਇਹ ਆਸ ਰੱਖਣੀ ਕਿ BJP ਉਧਰ ਚਲੀ ਗਈ ਤੇ ਇੱਧਰ ਆ ਗਿਆ, ਨਥਿੰਗ ਵਿਲ ਚੇਂਜ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਅਸੀਂ ਸਾਂਝੇ ਕਰਨ ਜਾ ਰਹੇ ਹਾਂ। ਅਸੀਂ ਸਭ ਦਾ ਫਿਰ ਦੁਬਾਰਾ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲੇ ਸੈਗਮੈਂਟ ਤੇ ਸਾਡੇ ਕੋਲ ਮੈਸੇਜ ਹੈ फाहिद तनौली जी का। ये लिखते हैं अस्सलाम वालेकुम डॉक्टर साहब, अल्लाह पाक आपको सदा खुश और सेहत दे। डॉक्टर साहब, कुछ दिन पहले भारत में एक नौजवान
तबरेज अंसारी को कत्ल कर दिया था आरएसएस के दहशतगर्दों ने, मगर अफसोस इंडिया में सिख और मुस्लिम सोए हुए हैं, पता नहीं कब जागेंगे। खालिस्तान जिंदाबाद, सिख मज़हब से मुझे बहुत मोहब्बत है, आई लव सिख। बहुत बहुत शुक्रिया। देखो उत्थे भी ਜਿਹੜੇ ਥੋੜੇ ਬਹੁਤ ਜਾਗਰੂਕ ਨੇ ਆਵਾਜ਼ ਚੁੱਕਦੇ ਨੇ जी ਪਰ ਇਸ ਵੇਲੇ ਉੱਥੇ ਇੱਕ ਖੌਫ ਔਰ ਡਰ ਦਾ ਮਾਹੌਲ ਹੈ। बिल्कुल बात सिंह जी सा लिखते ने, दिस इज द टाइम वैन पाकिस्तान शुड से टू इंडिया दैट इनफ इज इनफ। सो ताहिर महमूद सा लिखते ने, अज यूट्यूब नहीं चल रहा, यस। और रेशम सिंह बंगल भी सानू लिखते हैं कि नहीं चल रहा यूट्यूब। और बाज सिंह जी सानू फतेह बुलाते हैं। बाज सिंह जी फिर दोबारा कहने, थैंक्स डॉक्टर साहब फॉर क्लीयरिंग द डाउट। एंड ਜੀ ਇਹ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਨਾਲ ਸੰਬੰਧਿਤ ਜਿਹੜੀਆਂ ਨੈਗੋਸ਼ੀਏਸ਼ਨਸ ਦੀ ਗੱਲ ਹੈ ਉਸ ਬਾਰੇ ਬਿਲਕੁਲ। ਐਂਡ ਦੂਸਰੇ ਸੈਗਮੈਂਟ ਤੇ ਸਾਨੂੰ ਚਰਨਜੀਤ ਸਿੰਘ ਬੱਬੂ ਲਿਖਦੇ ਨੇ, ਵਾਹਿਗੁਰੂ ਜੀ। ਐਂਡ ਇਨਾਮ ਉਲਾ ਹਕ ਸਾਂ ਲਿਖਦੇ ਨੇ, ਖਾਲਸਾ ਜ਼ਿੰਦਾਬਾਦ। ਬਾਦ ਸਿੰਘ ਜੀ ਸਾਂ ਲਿਖਦੇ ਨੇ, ਇਹ ਸਿਰਫ ਅਕਾਲੀ ਦਲ ਨਹੀਂ ਮਰ ਰਿਹਾ, ਇਹ ਸਿੱਖ ਕੌਮ ਦੀ ਇੱਕ ਵਿਰਾਸਤ ਮਰ ਰਹੀ ਹੈ। ਬਾਦਲ ਤੇ ਮੋਰੇ ਹਨ ਇਸ ਸਭ ਦੇ, ਪਰ ਕੀ ਕਰ ਸਕਦੇ ਆ, ਅਜੇ ਗੁਲਾਮ ਹਾਂ। ਔਰ ਫਿਰ ਦੁਬਾਰਾ ਉਹਨਾਂ ਦਾ ਮੈਸੇਜ ਹੈ, ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ, ਇਹ ਹੁਣ ਪੱਗਾਂ ਵਾਲੀ ਬੀਜੇਪੀ ਬਣਨੀ ਆ ਪੰਜਾਬ ਵਿੱਚ। ਮਨਜੀਤ ਸਿੰਘ ਮਠਾਰੂ ਜੀ ਵੀ ਸਾਂ ਲਿਖਦੇ ਨੇ, ਬਾਗੀ ਖਾਲਸਾ ਵੀ ਤਿਆਰ ਹੈ। ਔਰ ਫਿਰ ਦੁਬਾਰਾ ਉਹਨਾਂ ਲਿਖਿਆ ਕਿ ਹੱਦਾਂ ਬੰਨੀਆਂ ਜਾਣ ਤਾਂ ਟੁੱਟਣ ਲਈ ਵੀ ਤਿਆਰ ਹੋਵੇਗੀ, ਪਰ ਖਾਲਸਾ ਜ਼ਿੰਦਾਬਾਦ। ਐਂਡ CH ਜ਼ਫਰ ਜੱਟ ਜੀ ਸਾਂ ਲਿਖਦੇ ਨੇ, ਲਵ 2020। एंड फिर निक्का बांदर जी से लिखते हैं, नीलम कौर जी, वी विल कम बैक डॉक्टर साहब, आदाब, इंडिया होल विल बी इंडिपेंडेंट इन 2 different states now, no one can stop its independence, just like USSR, sooner or later it will happen, I have seen I think night matters जी। ਬਹੁਤ ਬਹੁਤ ਸ਼ੁਕਰੀਆ। nightmare sorry। ਤੁਸੀਂ ਬਹੁਤ ਸਿਆਣੀਆਂ ਗੱਲਾਂ ਕਰਦੇ ਹੋ, ਪਤਾ ਨਹੀਂ ਆਈਡੀ ਤੁਸੀਂ ਕਿਉਂ ਨਿੱਕੇ ਬਾਂਦਰ ਦੀ ਬਣਾਈ ਹੋਈ ਆ। ਹੁਣ ਤਾਂ ਇਟਸ ਫਨੀ ਜੀ, ਉਹ ਬਾਂਦਰ ਜਿਹੜੇ ਨੇ ਚੰਗੇ ਲੱਗਦੇ ਨੇ, ਪਰ ਤੁਹਾਡੀ ਗੱਲ 'ਚ ਬਹੁਤ ਸਿਆਣਪ ਔਰ ਵਜ਼ਨ ਹੁੰਦਾ ਜੀ ਹੈ। ਬਹੁਤ ਡਾਕਟਰ ਬਹੁਤ ਸਾਹਿਬ। ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।